ਦੂਸਰੇ ਪਾਸੇ ਮਾਸਕੋ ਗ੍ਰੀਨ ਡੀਲ ਜੋ ਕਣਕ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਰਸ਼ੀਆ ਵਾਲਿਆਂ ਨੇ ਵੀ ਅਸੀਂ ਦੁਬਾਰਾ ਕੀ ਫਿਰ ਇਹਦੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਆ ਜੇ ਯੂਐਨ ਨੇ ਯੂਐਨ ਯੂਨਾਈਟਿਡ ਨੇਸ਼ਨਸ ਆ ਰਸ਼ੀਆ ਦੀਆਂ ਜੋ ਮੰਗਾਂ ਆ ਉਹ 3 ਮਹੀਨਿਆਂ ਦੇ ਵਿੱਚ ਮੰਨਦਾ ਹੈਗਾ ਆ। ਰਸ਼ੀਆ ਨੇ ਸੋਮਵਾਰ ਨੂੰ ਇਹ ਕਿਹਾ ਵੀ ਉਹਨਾਂ ਨੇ ਸਾਰੇ ਜਿਹੜੇ ਆਪਰੇਸ਼ਨ ਆ ਉਹ ਹਾਲਟ ਕਰਤੇ, ਉਹ ਬੰਦ ਕਰ ਦਿੱਤੇ, ਜਿਹਦੇ ਥਰੂ ਯੂਕਰੇਨ ਬਲੈਕ ਸੀ ਦੇ ਥਰੂ ਆਪਣੀ ਜੋ ਦਾਣੇ ਆ, ਕਣਕ ਆ, ਉਹ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ। ਹੁਣ ਕਈ ਕਈ ਮੁਲਕਾਂ ਦੇ ਵਿੱਚ ਤਾਂ ਭੁੱਖਮਰੀ ਹੋ ਸਕਦੀ ਆ ਜੇ ਇਹ ਕਣਕ ਨਾ ਗਈ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਯੂਕਰੇਨ ਤੇ ਰਸ਼ੀਆ ਦੇ ਵਿੱਚ ਹੁੰਦੀ ਹੈਗੀ ਆ। ਬਲੈਕ ਸੀ ਡੀਲ ਯੂਐਨ ਨੇ ਬਰੋਕਰ ਕੀਤੀ ਸੀ ਟਰਕੀ ਨੂੰ ਨਾਲ ਲਾ ਕੇ ਜੁਲਾਈ 1 ਨੂੰ ਪਿਛਲੇ ਸਾਲ, ਤਾਂ ਕਿ ਗਲੋਬਲ ਫੂਡ ਦਾ ਕ੍ਰਾਈਸਿਸ ਨਾ ਹੋਵੇ, ਇਸ ਤੋਂ ਬਚਿਆ ਜਾ ਸਕੇ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ ਤੇ ਮਾਸਕੋ ਜੋ ਰਸ਼ੀਆ ਦੀ ਰਾਜਧਾਨੀ ਆ, ਦੋਨੋਂ ਹੀ ਸਭ ਤੋਂ ਵੱਡੇ ਗ੍ਰੇਨ ਐਕਸਪੋਰਟਰ ਹੈਗੇ ਆ। ਰਸ਼ੀਆ ਨੇ ਇਸ ਤੋਂ ਪਿੱਛਾ ਖਿੱਚ ਲਿਆ ਤਾਂ ਕਿ ਜੋ ਇੰਨਾ ਜ਼ਿਆਦਾ ਯੂਕਰੇਨ ਵੱਲੋਂ ਲਗਾਤਾਰ ਰਸ਼ੀਆ ਦੇ ਵੱਖ-ਵੱਖ ਜੋ ਇਨਫਰਾਸਟਰਕਚਰ ਆ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜਾ ਰਿਹਾ। ਸੋ ਇਸ ਕਰਕੇ ਉਹ ਕਹਿੰਦੇ ਵੀ ਨਹੀਂ, ਅਸੀਂ ਇਸ ਤੋਂ ਅੱਗੇ ਨਹੀਂ ਜਾਣਾ। ਰਸ਼ੀਅਨ ਫੋਰਨ ਮਿਨਿਸਟਰੀ ਦੇ ਸਪੋਕਸਵੂਮਨ ਮਾਰੀਆ ਜ਼ਾਖਰੋਵਾ ਉਹਨਾਂ ਨੇ ਇਹ ਕਿਹਾ ਆ ਵੀ ਯੂਨਾਈਟਿਡ ਨੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਆ। ਰਸ਼ੀਆ ਡੀਲ ਬਣਾਊਗਾ ਤੇ ਉਸ ਦੇ ਬਦਲੇ ਮਾਸਕੋ ਨੂੰ ਜਿਹੜੀਆਂ ਆ ਹੋਰ ਗੱਲਬਾਤ ਕਰਨੀਆਂ ਪੈਣਗੀਆਂ, ਖਾਸ ਕਰਕੇ ਯੂਕਰੇਨ ਦੇ ਜੋ ਐਕਸਪੋਰਟ ਚੱਲ ਰਿਹਾ ਹੈਗਾ। ਰਸ਼ੀਆ ਯੂਨਾਈਟਿਡ ਨੇਸ਼ਨ ਮੈਮੋਰੰਡਮ ਉਹ ਇੱਦਾਂ ਕਹਿੰਦਾ ਆ ਵੀ ਐਗਰੀਮੈਂਟ ਇਹ ਆ ਵੀ ਘੱਟੋ ਘੱਟ 3 ਸਾਲਾਂ ਦੇ ਲਈ ਹੈਗਾ ਆ, ਅਨਲੈਸ ਇੱਕ ਪਾਰਟੀ ਜੋ ਇਸ ਨੂੰ ਟਰਮੀਨੇਟ ਕਰਦੀ ਹੈਗੀ ਆ, ਜਾਂ ਰਸ਼ੀਆ ਜਾਂ ਯੂਐਨ। ਸੋ ਯੂਐਨ ਕੋਲ ਹਜੇ ਵੀ 3 ਮੰਥ ਹੈਗੇ ਆ ਇਸ ਸਾਰੇ ਕਾਸੇ ਦੇ ਲਈ। ਸੋ ਉਹਨਾਂ ਨੂੰ ਕਹਿੰਦੇ ਆ ਵੀ ਯੂਐਨ ਦਾ ਜੋ ਸੈਕਟਰੀ ਆ ਉਹ ਕਾਫੀ ਕੋਸ਼ਿਸ਼ ਕਰ ਰਿਹਾ ਵੀ ਇਸ ਨੂੰ ਦੁਬਾਰਾ ਕੀ ਫੇਰ ਚਾਲੂ ਕੀਤਾ ਜਾਵੇ, ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਭੁੱਖਮਰੀ ਹੋ ਸਕਦੀ ਆ ਉਸ ਤੋਂ ਬਚਿਆ ਜਾ ਸਕੇ। ਜੀ। ਦੂਸਰੇ ਪਾਸੇ ਮਾਸਕੋ ਗ੍ਰੀਨ ਡੀਲ ਜੋ ਕਣਕ ਹੈਗੀ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਰਸ਼ੀਆ ਵਾਲਿਆਂ ਨੇ ਵੀ ਅਸੀਂ ਦੁਬਾਰਾ ਕੀ ਫਿਰ ਇਹਦੇ ਬਾਰੇ ਗੱਲਬਾਤ ਸ਼ੁਰੂ ਕਰ ਸਕਦੇ ਆ ਜੇ ਯੂਐਨ ਯੂਨਾਈਟਿਡ ਨੇਸ਼ਨਸ ਆ ਰਸ਼ੀਆ ਦੀਆਂ ਜੋ ਮੰਗਾਂ ਆ ਉਹ 3 ਮਹੀਨਿਆਂ ਦੇ ਵਿੱਚ ਮੰਨਦਾ ਹੈਗਾ ਆ। ਰਸ਼ੀਆ ਨੇ ਸੋਮਵਾਰ ਨੂੰ ਇਹ ਕਿਹਾ ਵੀ ਉਹਨਾਂ ਨੇ ਸਾਰੇ ਜਿਹੜੇ ਆਪਰੇਸ਼ਨ ਆ ਉਹ ਹਾਲਟ ਕਰਤੇ, ਉਹ ਬੰਦ ਕਰ ਦਿੱਤੇ, ਜਿਹਦੇ ਥਰੂ ਯੂਕਰੇਨ ਬਲੈਕ ਸੀ ਦੇ ਥਰੂ ਆਪਣੀ ਜੋ ਦਾਣੇ ਆ, ਕਣਕ ਆ, ਉਹ ਬਾਹਰਲੇ ਮੁਲਕਾਂ ਨੂੰ ਭੇਜਦਾ ਸੀ। ਹੁਣ ਕਈ ਕਈ ਮੁਲਕਾਂ ਦੇ ਵਿੱਚ ਤਾਂ ਭੁੱਖਮਰੀ ਹੋ ਸਕਦੀ ਆ ਜੇ ਇਹ ਕਣਕ ਨਾ ਗਈ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਦੁਨੀਆ 'ਚ ਸਭ ਤੋਂ ਜ਼ਿਆਦਾ ਕਣਕ ਯੂਕਰੇਨ ਤੇ ਰਸ਼ੀਆ ਦੇ ਵਿੱਚ ਹੁੰਦੀ ਹੈਗੀ ਆ। ਬਲੈਕ ਸੀ ਡੀਲ ਯੂਐਨ ਨੇ ਬਰੋਕਰ ਕੀਤੀ ਸੀ ਟਰਕੀ ਨੂੰ ਨਾਲ ਲਾ ਕੇ ਜੁਲਾਈ 1 ਨੂੰ ਪਿਛਲੇ ਸਾਲ, ਤਾਂ ਕਿ ਗਲੋਬਲ ਫੂਡ ਦਾ ਕ੍ਰਾਈਸਿਸ ਨਾ ਹੋਵੇ, ਇਸ ਤੋਂ ਬਚਿਆ ਜਾ ਸਕੇ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ ਤੇ ਮਾਸਕੋ ਜੋ ਰਸ਼ੀਆ ਦੀ ਰਾਜਧਾਨੀ ਆ, ਦੋਨੋਂ ਹੀ ਸਭ ਤੋਂ ਵੱਡੇ ਗ੍ਰੇਨ ਐਕਸਪੋਰਟਰ ਹੈਗੇ ਆ। ਰਸ਼ੀਆ ਨੇ ਇਸ ਤੋਂ ਪਿੱਛਾ ਖਿੱਚ ਲਿਆ ਤਾਂ ਕਿ ਜੋ ਇੰਨਾ ਜ਼ਿਆਦਾ ਯੂਕਰੇਨ ਵੱਲੋਂ ਲਗਾਤਾਰ ਰਸ਼ੀਆ ਦੇ ਵੱਖ-ਵੱਖ ਜੋ ਇਨਫਰਾਸਟਰਕਚਰ ਆ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜਾ ਰਿਹਾ। ਸੋ ਇਸ ਕਰਕੇ ਉਹ ਕਹਿੰਦੇ ਵੀ ਨਹੀਂ, ਅਸੀਂ ਇਸ ਤੋਂ ਅੱਗੇ ਨਹੀਂ ਜਾਣਾ। ਰਸ਼ੀਅਨ ਫੋਰਨ ਮਿਨਿਸਟਰੀ ਦੇ ਸਪੋਕਸਵੂਮਨ ਮਾਰੀਆ ਜ਼ਾਖਰੋਵਾ ਉਹਨਾਂ ਨੇ ਇਹ ਕਿਹਾ ਆ ਵੀ ਯੂਨਾਈਟਿਡ ਨੇਸ਼ਨ ਨੂੰ ਅੱਗੇ ਆਉਣਾ ਚਾਹੀਦਾ ਆ। ਰਸ਼ੀਆ ਡੀਲ ਬਣਾਊਗਾ ਤੇ ਉਸ ਦੇ ਬਦਲੇ ਮਾਸਕੋ ਨੂੰ ਜਿਹੜੀਆਂ ਆ ਹੋਰ ਗੱਲਬਾਤ ਕਰਨੀਆਂ ਪੈਣਗੀਆਂ, ਖਾਸ ਕਰਕੇ ਯੂਕਰੇਨ ਦੇ ਜੋ ਐਕਸਪੋਰਟ ਚੱਲ ਰਿਹਾ ਹੈਗਾ। ਰਸ਼ੀਆ ਯੂਨਾਈਟਿਡ ਨੇਸ਼ਨ ਮੈਮੋਰੰਡਮ ਉਹ ਇੱਦਾਂ ਕਹਿੰਦਾ ਆ ਵੀ ਐਗਰੀਮੈਂਟ ਇਹ ਆ ਵੀ ਘੱਟੋ ਘੱਟ 3 ਸਾਲਾਂ ਦੇ ਲਈ ਹੈਗਾ ਆ, ਅਨਲੈਸ ਇੱਕ ਪਾਰਟੀ ਜੋ ਇਸ ਨੂੰ ਟਰਮੀਨੇਟ ਕਰਦੀ ਹੈਗੀ ਆ, ਜਾਂ ਰਸ਼ੀਆ ਜਾਂ ਯੂਐਨ। ਸੋ ਯੂਐਨ ਕੋਲ ਹਜੇ ਵੀ 3 ਮੰਥ ਹੈਗੇ ਆ ਇਸ ਸਾਰੇ ਕਾਸੇ ਦੇ ਲਈ। ਸੋ ਉਹਨਾਂ ਨੂੰ ਕਹਿੰਦੇ ਆ ਵੀ ਯੂਐਨ ਦਾ ਜੋ ਸੈਕਟਰੀ ਆ ਉਹ ਕਾਫੀ ਕੋਸ਼ਿਸ਼ ਕਰ ਰਿਹਾ ਵੀ ਇਸ ਨੂੰ ਦੁਬਾਰਾ ਕੀ ਫੇਰ ਚਾਲੂ ਕੀਤਾ ਜਾਵੇ, ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਭੁੱਖਮਰੀ ਹੋ ਸਕਦੀ ਆ ਉਸ ਤੋਂ ਬਚਿਆ ਜਾ ਸਕੇ। ਜੀ।